ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ। ਡੈਨ ਸਟੈਂਟਨ, ਕਾਫੀ ਨਾਮ ਜਿਹੜਾ ਆਪਣੇ ਖਾਸ ਕਰਕੇ ਸਿੱਖਾਂ ਨੇ ਰੀਸੈਂਟਲੀ ਇਹਨਾਂ ਦਾ ਜਿਹੜਾ ਉਹ ਸੁਣਿਆ। ਨੈਸ਼ਨਲ ਸਿਕਿਉਰਿਟੀ ਪ੍ਰੋਗਰਾਮ ਦੇ ਇਹ ਡਾਇਰੈਕਟਰ ਵੀ ਆ। ਸੀਸਿਸ ਦੇ ਵਿੱਚ ਉਸਨੂੰ ਰਨ ਕਰਦੇ ਜਿਹੜੇ ਹੋ ਰਹੇ ਆ। ਹੁਣ ਸਵਾਲ ਜਿਹੜੇ ਇਹ ਚੱਲ ਰਹੇ ਖਾਸ ਕਰਕੇ ਈਰਾਨ ਦੀ ਵਾਰ ਤੋਂ ਬਾਅਦ 'ਚ ਵੀ ਵੈਸਟ ਨੂੰ ਕਿਤੇ ਈਰਾਨ ਦੇ ਸਲੀਪਰ ਸੈੱਲਸ ਤੋਂ ਖਤਰਾ ਤਾਂ ਨਹੀਂ ਆ। ਸੋ ਇਹ ਸਵਾਲ ਕੈਨੇਡਾ ਦੇ ਵਿੱਚ ਵੀ ਜਿਹੜਾ ਇਸ ਟਾਈਮ ਚੱਲ ਰਿਹਾ, ਤੇ ਉਸ ਦੇ ਸਵਾਲ ਦੇ ਵਿੱਚ ਜਿਹੜੇ ਡੈਨ ਸਟੈਂਟਨ ਆ ਉਹਨਾਂ ਨੇ ਇਹ ਇੱਕ ਬਿਆਨ ਜਿਹੜਾ ਉਹ ਦਿੱਤਾ ਆ, ਕਿਉਂਕਿ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਡਗ ਫੋਰਡ ਆ ਉਹਨਾਂ ਨੇ ਕਿਹਾ ਵੀ ਕਹਿੰਦਾ ਵੀ ਮੈਂ ਇਹ ਮੰਨਦਾ ਆ ਵੀ ਸਲੀਪਰ ਸੈੱਲਸ ਪੂਰੀ ਦੁਨੀਆ ਦੇ ਵਿੱਚ ਆ, ਤੇ ਕਹਿੰਦੇ ਵੀ ਮੈਨੂੰ ਇਹ ਵੀ ਸ਼ੱਕ ਆ ਵੀ ਉਹ US ਦੇ ਵਿੱਚ ਵੀ ਆ ਤੇ ਉਹ ਕੈਨੇਡਾ ਦੇ ਵਿੱਚ ਵੀ ਆ। ਸੋ ਸੀਸਿਸ ਜੋ ਕੈਨੇਡਾ ਦੀ ਇੰਟੈਲੀਜੈਂਸ ਸਰਵਿਸ ਨੂੰ ਰਨ ਕਰਨ ਵਾਲੇ ਐਕਸ ਸਪਾਈ ਨੇ, ਉਹਨਾਂ ਨੇ ਕਿਹਾ ਵੀ ਈਰਾਨ ਜਿਹੜਾ ਆ ਉਹ ਭਾਰਤ ਵਾਂਗੂ ਸਲੀਪਰ ਸੈੱਲ ਨਹੀਂ ਰੱਖਦਾ, ਉਹ ਕ੍ਰਿਮੀਨਲ ਪ੍ਰੋਕਸੀਜ਼ ਜਿੱਦਾਂ ਲਾਰੈਂਸ ਬਿਸ਼ਨੋਈ ਗੈਂਗ ਤੇ ਹੋਰ ਜਿਹੜੇ ਕ੍ਰਿਮੀਨਲ ਐਕਟਿਵਿਸਟ ਕ੍ਰਿਮੀਨਲ ਲੋਕ ਆ ਉਹਨਾਂ ਨੂੰ ਜਿਹੜਾ ਉਹ ਵਰਤ ਰਿਹਾ। ਸੋ ਉਹ ਬਿਆਨ ਥੋੜਾ ਜਿਹਾ ਤੁਹਾਡੇ ਲਈ ਹਰਜੋਤ ਸਿੰਘ ਜੀ ਆਪਾਂ ਪੇਸ਼ ਵੀ ਕਰਦੇ ਹਾਂ, ਸੁਣਾਉਂਦੇ ਹਾਂ ਵੀ ਉਹ ਕੀ ਇਸ ਦੇ ਵਿੱਚ ਆਖ ਰਹੇ ਆ, ਤਾਂ ਜੋ ਕਿਉਂਕਿ ਉਹਨਾਂ ਨੇ ਸਿੱਧੀ ਈਰਾਨ ਦੀ ਜਿਹੜੀ ਤੁਲਨਾ ਭਾਰਤ ਦੇ ਨਾਲ ਜਿਹੜੀ ਉਹ ਕੀਤੀ ਆ ਵੀ ਈਰਾਨ ਉਸੇ ਤਰੀਕੇ ਦੇ ਹੀ ਹੱਥਕੰਡੇ ਅਪਣਾਉਂਦਾ ਆ ਜਿੱਦਾਂ ਇੰਡੀਆ ਦੀ ਇੰਟੈਲੀਜੈਂਸ ਰॉ ਵਾਲੇ ਬਾਹਰਲੇ ਮੁਲਕਾਂ ਦੇ ਵਿੱਚ ਕ੍ਰਿਮੀਨਲ ਪ੍ਰੋਕਸੀਜ਼ ਦੀ। The sleeper cell in the literal sense is not a threat to Canada simply because the Iranians and other services like the Indian Foreign Intelligence Service, they don't use them, but they use criminal proxies. And that's where there is a danger. That's where there is a risk because they have a proven track record of using these individuals who may not know that they are working for Iran, or they may not know they're working for Russia, or in this case, India, and they're tasked to conduct surveillance or to commit an act of violence. So there's a proven track record of those agencies and those governments using those criminal proxies in Canada. We have a lot of examples. And so that risk is there. The potential that Iran could, through their intelligence services, engage these criminal proxies to carry out an act either in Canada or to cross the border and do something in the United States, making life difficult for Donald Trump. So ਹਰਜੋਤ ਸਿੰਘ ਜੀ ਇਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਜਿਹੜੇ ਡੈਨ ਆ ਉਹ ਇਹ ਕਹਿ ਰਹੇ ਆ ਵੀ ਈਰਾਨ ਭਾਰਤ ਵਾਂਗੂ ਰਸ਼ੀਆ ਵਾਂਗੂ, ਭਾਰਤ ਦਾ ਉਹਨਾਂ ਨੇ ਸਪੈਸ਼ਲ ਫੋਰਨ ਇੰਟੈਲੀਜੈਂਸ ਸਰਵਿਸ ਦਾ ਜਿਹੜਾ ਇਸ ਦੇ ਵਿੱਚ ਨਾਮ ਲਿਆ ਆ ਵੀ ਉਹ ਵਰਤਦੇ ਨੇ ਇਦਾਂ ਦੇ ਕ੍ਰਿਮੀਨਲ ਲੋਕਾਂ ਨੂੰ, ਤੇ ਕਹਿੰਦੇ ਵੀ ਜਿਹੜੇ ਕ੍ਰਾਈਮ ਕਮਿਟ ਕਰ ਰਹੇ ਹੁੰਦੇ ਉਹਨਾਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਵੀ ਉਹ ਕਿਹਨਾਂ ਦੇ ਲਈ ਕੰਮ ਕਰ ਰਹੇ ਆ, ਵੀ ਉਹ ਭਾਰਤ ਲਈ ਕਰ ਰਹੇ ਆ, ਰਸ਼ੀਆ ਲਈ ਕਰ ਰਹੇ ਆ, ਈਰਾਨ ਲਈ ਕਰ ਰਹੇ ਆ। ਸੋ ਇਸ ਤਰੀਕੇ ਦੇ ਨਾਲ ਬੜੀ ਇਹਨਾਂ ਨੇ ਵਧੀਆ ਢੰਗ ਦੇ ਨਾਲ ਭਾਰਤ ਨੂੰ ਵੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਬਿਆਨ ਦੇ ਵਿੱਚ ਐਕਸਪੋਜ਼ ਜਿਹੜਾ ਉਹ ਕਰ ਦਿੱਤਾ। ਸਵਾਲ ਜਿਹੜਾ ਈਰਾਨ ਦੇ ਸਲੀਪਰ ਸੈੱਲਸ ਦਾ ਚੱਕਿਆ ਗਿਆ ਸੀਗਾ, ਪਰ ਇਸ ਦੇ ਵਿੱਚ ਭਾਰਤ ਵੀ ਜਿਹੜਾ ਉਹ ਨਾਲ ਦੇ ਨਾਲ ਸਾਹਮਣੇ ਜਿਹੜਾ ਉਹ ਆ ਗਿਆ। ਬਹੁਤ ਸਾਰੇ ਜਿਹੜੇ ਕੈਨੇਡੀਅਨ ਪੈਟਰੀਅਟ ਆ ਉਹ ਇਸ ਟਾਈਮ ਬਹੁਤ ਜ਼ਿਆਦਾ ਮਾਰਕ ਕਾਰਨੀ ਤੋਂ ਨਾਖੁਸ਼ ਨੇ, ਖਾਸ ਕਰਕੇ ਇਸ ਮੁੱਦੇ ਦੇ ਉੱਤੇ ਵੀ ਭਾਰਤ ਨੇ ਕ੍ਰਿਮੀਨਲਸ ਦੀ ਵਰਤੋਂ ਕਰਦੇ ਹੋਏ ਕੈਨੇਡੀਅਨ ਸੋਵਰਨਟੀ ਨੂੰ ਛਿੱਕੇ ਟੰਗਿਆ, ਕੈਨੇਡੀਅਨ ਨਾਗਰਿਕ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਆ ਕੇ ਜਿਹੜਾ ਉਹ ਅਸੈਸੀਨੇਟ ਕੀਤਾ, ਮਾਰਿਆ। ਤੇ ਇਹ ਜਿਹੜਾ ਮੁਲਕ ਦੇ ਇਸ ਟਾਈਮ ਲੀਡਰ ਨੇ ਉਹ ਉਸੇ ਹੀ ਜਿਹੜੇ ਮੁਲਕ ਜਿਨ੍ਹਾਂ ਨੇ ਆ ਕੇ ਕੈਨੇਡੀਅਨ ਪ੍ਰਭੂ ਸੱਤਾ ਨੂੰ ਛਿੱਕੇ ਟੰਗਿਆ ਉਹਨਾਂ ਦੇ ਨਾਲ ਜੱਫੀਆਂ ਪਾਉਂਦੇ ਆ, ਉਹਨਾਂ ਨੂੰ ਡੀਲਾਂ ਜਿਹੜੀਆਂ ਉਹਨਾਂ ਦੇ ਨਾਲ ਕਰ ਰਹੇ ਆ। ਸੋ ਇਹ ਕਿਤੇ ਨਾ ਕਿਤੇ ਜਿਹੜਾ ਡੈਨ ਸਟੈਟਨ ਆ ਉਸ ਦਾ ਦਰਦ ਵੀ ਇਸ ਦੇ ਵਿੱਚੋਂ ਗੱਲ ਚੋਂ ਨਾਲ ਜਿਹੜਾ ਉਹ ਝਲਕਦਾ ਆ, ਜਿਹੜਾ ਉਹ ਡੁੱਲਦਾ ਆ। 30 ਸਾਲ ਇਸਨੇ ਸੀਸਿਸ ਲਈ ਹਰਜੋਤ ਸਿੰਘ ਜੀ ਕੰਮ ਕੀਤਾ ਆ ਉੱਥੇ, ਤੇ ਉਹ ਸਿੱਧਾ ਕਹਿ ਰਿਹਾ ਆ ਵੀ ਈਰਾਨ ਤੇ ਇੰਡੀਆ ਵਾਲੇ ਕ੍ਰਿਮੀਨਲ ਪ੍ਰੋਕਸੀਜ਼ ਦੀ ਵਰਤੋਂ ਕਰਦੇ ਆ ਜੇ ਕੋਈ ਵੀ ਉਹਨਾਂ ਨੇ ਕਾਂਡ ਕਰਨਾ ਹੋਵੇ। ਰੀਸੈਂਟਲੀ ਕੈਨੇਡਾ ਦੇ ਵਿੱਚ ਇੱਕ ਬੰਦੇ ਨੂੰ ਮਾਰਿਆ ਈਰਾਨ ਦਾ ਜਿਹੜੇ ਰਜੀਮ ਦਾ ਉਲਟ ਬੋਲਦਾ ਸੀਗਾ, ਤੇ 2 ਜਾਣੇ ਉਸ ਦੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਈਰਾਨ ਵਾਲੇ, ਇੰਡੀਆ ਵਾਲੇ, ਬਾਹਰਲੇ ਮੁਲਕਾਂ ਦੇ ਵਿੱਚ ਸਲੀਪਰ ਸੈੱਲਸ ਦੀ ਥਾਂ ਤੇ ਕ੍ਰਿਮੀਨਲ ਪ੍ਰੋਕਸੀਜ਼ ਦੀ ਵਰਤੋਂ ਕਰਦੇ ਹੋਏ ਕਰ ਰਹੇ ਆ। ਕੈਨੇਡਾ ਦੇ ਵਿੱਚ ਤੇ ਇੱਕ ਹੋਰ ਹਰਜੋਤ ਸਿੰਘ ਜੀ ਰੌਲਾ ਪੈ ਰਿਹਾ ਆ ਨਵਾਂ, ਵੀ ਕਹਿੰਦੇ ਹੁਣ ਕਿਉਂਕਿ ਉੱਥੇ ਸਟੂਡੈਂਟਸ ਆ ਉਹਨਾਂ ਦੇ ਪੱਕੇ ਹੋਣ ਦਾ ਕੋਈ ਰਾਹ ਰੂਹ ਜਿਹੜਾ ਉਹ ਨਹੀਂ ਬਣ ਰਿਹਾ, ਕਹਿੰਦੇ ਵੀ ਹੁਣ ਐਕਸਟੋਰਸ਼ਨ ਕਰਾਉਣ ਵਾਲੇ ਕਾਲਾਂ ਦੇ ਲਈ ਜਾਂ ਕ੍ਰਿਮੀਨਲ ਐਕਟੀਵਿਟੀਜ਼ ਦੇ ਉਹਨਾਂ ਨੂੰ ਹਜ਼ਾਰਾਂ ਹੀ ਡਾਲਰ ਜਿਹੜੇ ਉਹ ਦੇ ਰਹੇ ਆ ਵੀ ਤੁਹਾਨੂੰ ਅਸੀਂ ਹਜ਼ਾਰਾਂ ਹੀ ਡਾਲਰ ਦਿੰਨੇ ਆ ਤੇ ਤੁਸੀਂ ਸਾਡੇ ਲਈ ਜਿਹੜਾ ਇਹ ਕ੍ਰਾਈਮ
ਕਮਿਟ ਜਿਹੜਾ ਉਹ ਕਰੋ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਕੈਨੇਡਾ ਦੇ ਵਿੱਚੋਂ ਉੱਭਰ ਕੇ ਸਾਹਮਣੇ ਜਿਹੜੀ ਉਹ ਆ ਰਹੀ ਹੈ।